ਸਿੰਧ ਤੇ ਪੰਜਾਬ ਵਿਚਕਾਰ ਪਾਣੀ ਦੀ ਤਕਸੀਮ ਦਾ ਮਾਮਲਾ ਇਖਤਲਾਫਾਤ ਦਾ ਸ਼ਿਕਾਰ ਹੋਇਆ ਤੇ ਵਜ਼ੀਰ ਆਬਕਾਸ਼ੀ ਪੰਜਾਬ ਮੋਹਸਨ ਲਗਾਰੀ ਹੋਰਾਂ ਵੀ ਮੁੱਖ ਵਿਖਾ ਦਿੱਤਾ। ਪੰਜਾਬੀਆਂ ਦੇ ਹੱਕ ਤੇ ਅੱਖਾਂ ਰੱਖਣ ਵਾਲੇ ਚੇਅਰਮੈਨ ਬਿਲਾਵਲ ਭੁੱਟੋ ਕਦੋਂ ਤੱਕ ਪੰਜਾਬ ਦੇ ਖਿਲਾਫ ਬੋਲਦੇ ਰਹਿਣਗੇ? ਵਜ਼ੀਰ ਆਜ਼ਮ ਨੇ ਮਾਮਲੇ ਦਾ ਨੋਟਿਸ ਲਿਆ ਹੈ, ਪਰ ਫੈਸਲਾ ਕੀ ਹੋਵੇਗਾ ਇਹ ਸਭ ਤੁਹਾਨੂੰ ਦੱਸਾਂਗੇ ਤਫਸੀਲ ਦੇ ਨਾਲ ਇਸੇ ਵੀਡੀਓ ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਖਬਰ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ ਤੇ ਸਾਡਾ ਤੇ ਤੁਹਾਡਾ ਸਾਥ ਬਣਿਆ ਰਹੇ। ਪਾਣੀ ਦੀ ਤਕਸੀਮ ਦੇ ਮਾਮਲੇ ਤੇ ਸਿੰਧ ਵੱਲੋਂ ਬਿਲਾਵਲ ਭੁੱਟੋ ਜ਼ਰਦਾਰੀ ਨੇ ਬਾਰ-ਬਾਰ ਪੰਜਾਬ ਤੇ ਇਲਜ਼ਾਮ ਲਾਇਆ ਕਿ ਪੰਜਾਬ ਨੇ ਸਿੰਧ ਦਾ ਪਾਣੀ ਵਰਤ ਲਿਆ ਹੈ। ਉਹਨਾਂ ਦੇ ਕਹਿਣ ਤੇ ਪੰਜਾਬ ਦੀ ਤੌਂਸਾ ਪਾਈਨਲ ਲਿੰਕ ਨਾਲ ਵੀ ਬੰਦ ਕਰ ਦਿੱਤੀ ਗਈ, ਜਿਹਦੀ ਵਜ੍ਹਾ ਤੋਂ ਜਨੂਬੀ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਕਮੀ ਦਾ ਸ਼ਿਕਾਰ ਹੋ ਗਈ ਹੈ। ਇਹ ਨਹਿਰ ਬੰਦ ਕਰਵਾਉਣ ਤੋਂ ਬਾਅਦ ਵੀ ਬਿਲਾਵਲ ਭੁੱਟੋ ਦੇ ਕਲੇਜੇ ਵਿੱਚ ਠੰਡ ਨਹੀਂ ਪਈ। ਉਹ ਹੋਰ ਨਹਿਰਾਂ ਵੀ ਬੰਦ ਕਰਵਾਉਣਾ ਚਾਹੁੰਦੇ ਸਨ ਤੇ ਭੁਲੇਖਾ ਟੀਵੀ ਨੇ ਪੰਜਾਬੀਆਂ ਦਾ ਹੱਕ ਮਾਰਨ ਦੀ ਖਬਰ ਦਿੱਤੀ। ਆਖਰਕਾਰ ਪੰਜਾਬ ਦੇ ਵਜ਼ੀਰ ਆਬਕਾਸ਼ੀ ਮੋਹਸਨ ਲਗਾਰੀ ਹੋਰਾਂ ਨੇ ਵੀ ਹੋਸ਼ ਫੜੀ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਹੋਇਆਂ ਮੰਗ ਕਰ ਦਿੱਤੀ ਹੈ ਕਿ ਪਾਣੀ ਦੀ ਤਕਸੀਮ ਲਈ ਨਿਊਟਰਲ ਅੰਪਾਇਰ ਤਾਇਨਾਤ ਕੀਤੇ ਜਾਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਯਾਨੀ ਸਿਰਫ ਇਸ ਵਾਸਤੇ ਪੰਜਾਬ ਦੇ ਹਾਰੀਆਂ ਦਾ ਪਾਣੀ ਬੰਦ ਨਾ ਕੀਤਾ ਜਾਵੇ ਕਿ ਬਿਲਾਵਲ ਭੁੱਟੋ ਕਹਿ ਰਿਹਾ ਹੈ, ਬਲਕਿ ਇਨਸਾਫ ਨਾਲ ਫੈਸਲੇ ਕੀਤੇ ਜਾਣ। ਸੂਬਾਈ ਵਜ਼ੀਰ ਨੇ ਸਾਫ਼ ਆਖਿਆ ਕਿ ਸਿੰਧ ਦੇ ਹੁਕਮਰਾਨ ਝੂਠ ਬੋਲ ਰਹੇ ਨੇ। ਪੰਜਾਬ ਦਾ 2600 ਕਿਲੋਮੀਟਰ ਦਾ ਨਹਿਰੀ ਸਿਸਟਮ ਹੈ ਤੇ ਸਿੰਧ ਦਾ ਨਹਿਰੀ ਨਿਜ਼ਾਮ ਸਿਰਫ 600 ਕਿਲੋਮੀਟਰ ਦਾ ਹੈ। ਪਾਣੀ ਦੇ ਬਹਾਓ ਵਿੱਚ ਕਮੀ ਦੀ ਵਜ੍ਹਾ ਤੋਂ ਜੇ ਸਿੰਧ ਨੂੰ 17% ਪਾਣੀ ਦੀ ਕਮੀ ਦਾ ਸਾਹਮਣਾ ਹੈ ਤੇ ਪੰਜਾਬ ਨੂੰ ਵੀ 22% ਪਾਣੀ ਦੀ ਕਮੀ ਬਰਦਾਸ਼ਤ ਕਰਨੀ ਪੈ ਰਹੀ ਹੈ। ਇਸ ਕਮੀ ਨੂੰ ਦੂਰ ਕਰਨ ਲਈ ਪੰਜਾਬ ਹੁਕੂਮਤ 13 ਛੋਟੇ ਡੈਮ ਬਣਾ ਰਹੀ ਹੈ, ਪਰ ਸਿੰਧ ਕੀ ਕਰ ਰਿਹਾ ਹੈ? ਪੰਜਾਬ ਦੀਆਂ ਨਹਿਰਾਂ ਵਿੱਚ ਸਿਰਫ 9% ਪਾਣੀ ਜ਼ਾਇਆ ਹੁੰਦਾ ਹੈ, ਜਦਕਿ ਸਿੰਧ ਦੀਆਂ ਨਹਿਰਾਂ ਵਿੱਚ 27% ਪਾਣੀ ਜ਼ਾਇਆ ਕਰ ਦਿੱਤਾ ਜਾਂਦਾ ਹੈ। ਹੁਣ ਬਿਲਾਵਲ ਭੁੱਟੋ ਨੂੰ ਚਾਹੀਦਾ ਹੈ ਕਿ ਪੰਜਾਬ ਉੱਤੇ ਪਾਣੀ ਚੋਰੀ ਦਾ ਇਲਜ਼ਾਮ ਲਾਉਣ ਤੋਂ ਪਹਿਲਾਂ ਸਿੰਧ ਦੀਆਂ ਨਹਿਰਾਂ ਵਿੱਚੋਂ 27% ਪਾਣੀ ਜ਼ਾਇਆ ਕੀਤੇ ਜਾਣ ਦੀ ਹਕੂਮਤੀ ਨਾਅਹਲੀ ਦਾ ਜਵਾਬ ਦੇਣ। ਦੂਜੇ ਪਾਸੇ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਹੋਰਾਂ ਨੇ ਇਸ ਮਾਮਲੇ ਦੀ ਸੰਗੀਨੀ ਨੂੰ ਮਹਿਸੂਸ ਕਰਦਿਆਂ ਹੋਇਆਂ ਅਹਿਮ ਇਜਲਾਸ ਬੁਲਾ ਲਿਆ ਹੈ, ਜਿਹਦੇ ਵਿੱਚ ਪਾਣੀ ਦੀ ਤਕਸੀਮ ਦੇ ਇਦਾਰੇ ਇਰਸਾ ਸਮੇਤ ਪੰਜਾਬ ਤੇ ਸਿੰਧ ਦੇ ਨੁਮਾਇੰਦੇ ਵੀ ਰਲਤ ਕਰਨਗੇ। ਇਜਲਾਸ ਦਾ ਫੈਸਲਾ ਜੋ ਵੀ ਹੋਵੇ, ਜੇ ਪੰਜਾਬੀਆਂ ਦੇ ਹੱਕ ਤੇ ਸਿੰਧੀ ਹੁਕਮਰਾਨਾਂ ਦੇ ਆਖਣ ਤੇ ਡਾਕਾ ਮਾਰਿਆ ਗਿਆ ਤੇ ਫਿਰ ਪੰਜਾਬੀ ਚੁੱਪ ਨਹੀਂ ਰਹਿਣਗੇ।